ਤਾਂ ਤੁਹਾਨੂੰ ਪਤਾ ਹੀ ਆ ਵੀ ਆਹ ਸਾਰਾ ਹਫ਼ਤਾ ਜਿਹੜਾ ਘੱਲੂਘਾਰਾ ਹਫ਼ਤਾ ਚੱਲ ਰਿਹਾ। ਤੀਜਾ ਵੱਡਾ ਘੱਲੂਘਾਰਾ ਜਿਹੜਾ ਸਿੱਖਾਂ ਦੇ ਵਾਪਰਿਆ 1984 ਦੇ ਵਿੱਚ। ਉਸ ਟਾਈਮ ਦੀ ਜਿਹੜੀ ਮੌਜੂਦਾ ਸਰਕਾਰ ਸੀ, ਉਸ ਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ 100 ਤੋਂ ਵੱਧ ਗੁਰੂ ਘਰਾਂ ਦੇ ਉੱਤੇ ਜਿਹੜਾ ਅਟੈਕ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ। ਤੇ ਅੱਜ ਦਾ ਦਿਨ ਜੂਨ 2 ਆ। ਜੂਨ 2 ਵਾਲੇ ਦਿਨ ਕਹਿੰਦੇ ਬਈ 10,000 ਦੇ ਕਰੀਬ ਜਿਹੜੇ ਮਿਲਟਰੀ ਦੇ ਫੌਜੀ ਸੀਗੇ, ਮਿਲਟਰੀ ਦੇ ਪਰਸਨਲ ਸੀਗੇ, ਉਹ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਕੱਠੇ ਹੋ ਗਏ ਸੀ, ਸਿਰਫ ਇੱਕ ਬੰਦੇ ਨੂੰ, ਸੰਤ ਜਰਨੈਲ ਸਿੰਘ ਉਹਨਾਂ ਨੂੰ ਫੜਨ ਦੇ ਲਈ। ਪਰ ਅੱਜ ਦੇ ਦਿਨ 25 ਲੋਕਾਂ ਨੂੰ ਮਾਰ ਦਿੱਤਾ ਗਿਆ। ਤੇ ਆਰਮੀ ਨੇ ਜੋ ਲੋਕਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣ ਦਿੱਤਾ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੀ ਜੂਨ 3 ਨੂੰ। ਨਹੀਂ ਤਾਂ ਉਹ ਰੋਕ ਵੀ ਸਕਦੇ ਸੀ ਵੀ ਹੋਰ ਸੰਗਤ ਨਾ ਜਾਵੇ, ਪਰ ਜਾਣਬੁੱਝ ਕੇ ਸੰਗਤ ਨੂੰ ਅੰਦਰ ਜਾਣ ਦਿੱਤਾ ਗਿਆ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਿੱਖ ਆ ਉਹਨਾਂ ਨੂੰ ਮਾਰਿਆ ਜਾ ਸਕੇ। ਇੰਡੀਅਨ ਜਨਰਲ ਜਿਹੜਾ ਸੀਗਾ, ਜਿਹੜਾ ਜਨਰਲ ਬਰਾੜ, ਉਹਨੇ ਕਿਹਾ ਵੀ 2 ਘੰਟਿਆਂ ਦੇ ਵਿੱਚ ਆਪਾਂ ਗੋਡੇ ਭਾਰ ਸਾਰਿਆਂ ਨੂੰ ਪਾ ਦੇਵਾਂਗੇ। ਉਹ ਤੁਹਾਨੂੰ ਹੁਣ ਪਤਾ ਹੀ ਆ ਵੀ ਬਾਅਦ ਦੇ ਵਿੱਚ ਕੀ ਕੁਝ ਵਾਪਰਿਆ। ਸੋ ਜਿਹੜਾ ਐਵਰੀਡੇ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ, ਤੇ ਆਪਾਂ 5-6 ਜੂਨ ਤੱਕ ਇਹ ਜ਼ਰੂਰ ਆਪਾਂ ਦੱਸਿਆ ਕਰਾਂਗੇ, ਤਾਂ ਕਿ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਯਾਦ ਰਹਿ ਸਕੇ ਕਿ ਅੱਜ ਤੋਂ 42 ਸਾਲ ਪਹਿਲਾਂ ਸਾਡੇ ਨਾਲ ਕੀ ਕੁਝ ਵਾਪਰਿਆ। ਉਹ ਕਦੇ ਵੀ ਭੁੱਲ ਨਹੀਂ ਸਕਦਾ ਹੈਗਾ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਆਪਾਂ ਉਹਨਾਂ ਸਾਰਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਸਮੂਹ ਸ਼ਹੀਦਾਂ ਨੂੰ। ਇਸ ਜਦੋਂ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਤੇ ਕਈ ਵਾਰਾਂ ਵੀ ਜਿਹੜੀਆਂ ਉਹ ਇਹ ਬਣੀਆਂ। ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਿੱਖ ਬੁੱਧੀਜੀਵੀ ਸੀਗੇ, ਫਿਲਾਸਫਰ ਸੀਗੇ, ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਜਿਹੜੀ ਭਾਰਤ ਦੀ ਹਕੂਮਤ ਆ ਉਹਨਾਂ ਨੇ ਇਹ ਕਾਰਾ ਕਰਨਾ ਹੀ ਕਰਨਾ ਹੈਗਾ ਹੈ। ਉਹਨਾਂ ਨੂੰ ਜਿਹੜੇ ਸਿੱਖ ਦੀ ਆਜ਼ਾਦਾਨਾ ਸੋਚ ਤੋਂ ਨਫ਼ਰਤ ਸੀ, ਜਾਂ ਮੁਲਕ ਆਜ਼ਾਦ ਹੁੰਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿਣਾ, ਤੇ ਇੱਦਾਂ ਦੇ ਜਿਹੜੇ ਆ ਉਹ ਤਰੀਕੇ ਦੇ ਨਾਲ ਸਿੱਖ ਵਿਰੋਧੀ ਤਾਕਤਾਂ ਨੂੰ ਹਮੇਸ਼ਾ ਹੱਲਾਸ਼ੇਰੀ ਜਿਹੜੀ ਉਹ ਦੇਣੀ, ਉਸ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਉਹ ਆਪਣੇ ਸੰਬੰਧਿਤ ਜਿਹੜਾ ਆਪਾਂ ਦੇਖਦੇ ਹੈਗੇ ਆ। ਭਾਈ ਮਹਿੰਗਾ ਸਿੰਘ ਜਿਹੜੇ ਆ ਉਹ ਇਸ ਕਹਿ ਸਕਦੇ ਹਾਂ ਵੀ ਜੰਗ ਦੇ ਪਹਿਲੇ ਸ਼ਹੀਦਾਂ ਦੇ ਵਿੱਚੋਂ ਇੱਕ ਜਿਹੜੇ ਉਹ ਸੀਗੇ। ਸ਼ੁਰੂਆਤੀ ਦਿਨਾਂ ਦੇ ਵਿੱਚ 1 ਜਾਂ 2 ਜੂਨ ਵਾਲੇ ਦਿਨ ਭਾਈ ਮਹਿੰਗਾ ਸਿੰਘ ਜਿਹੜੇ ਆ ਉਹ ਸ਼ਹਾਦਤ ਪ੍ਰਾਪਤ ਕਰਦੇ ਆ। ਸ਼ਹਾਦਤ ਦਾ ਜਿਹੜਾ ਜਾਮ ਆ ਉਹ ਪੀਂਦੇ ਹੈਗੇ ਆ। ਟੈਲੀਫੋਨ ਸੇਵਾਵਾਂ ਵੀ ਹਰਜੋਤ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਆ, ਅਕਾਲ ਤਖ਼ਤ ਸਾਹਿਬ ਆ, ਉਸ ਨੂੰ ਇਹਨਾਂ ਨੇ ਡਿਸਕਨੈਕਟ ਬੰਦ ਕਰ ਦਿੱਤਾ ਸੀ, ਤਾਰਾਂ ਕੱਟ ਦਿੱਤੀਆਂ ਸੀ ਇਹਨਾਂ ਦੇ ਜਿਹੜੇ ਉਹ ਦੁਬਾਰਾ। ਮੁੱਠੀ ਪਰ ਜਿਹੜੇ ਸਿੱਖ ਜੁਝਾਰੂ ਯੋਧੇ ਸੀਗੇ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਹਜ਼ਾਰਾਂ ਦੀ ਲੱਖਾਂ ਦੀ ਸੰਖਿਆ ਵਾਲੀ ਜਿਹੜੀ ਫੌਜ ਆ ਉਸ ਦੇ ਨੱਕ 'ਚ ਦਮ ਜਿਹੜਾ ਉਹ ਕਰ ਦਿੱਤਾ। ਇਹ ਸਾਰੇ ਕਾਸੇ ਦੇ ਵਿੱਚ ਜਿਹੜੇ ਸਿੱਖ ਕੌਮ ਦੇ ਜਿਹੜੇ ਮਹਾਨ ਜਰਨੈਲ ਹੋਏ ਨੇ, ਸੁਬੇਗ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਹੱਥ ਸੀ। ਆਪਾਂ ਨੂੰ ਪਤਾ ਹੈ ਵੀ ਜੋ ਆਰਮੀ ਦੇ ਲਈ ਦੇਖੋ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਉਹ ਲਾ ਦਿੱਤੀ, ਪਰ ਅਖੀਰਲੇ ਟਾਈਮ ਬੜਾ ਬੇਇੱਜ਼ਤ ਕਰਕੇ ਸੁਬੇਗ ਸਿੰਘ ਹੁਣਾਂ ਨੂੰ ਫੌਜ ਚੋਂ ਕੱਢਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹ ਤੋਂ ਪਹਿਲਾਂ ਹੀ ਜੇ ਕਹਿ ਸਕਦੇ ਹਾਂ ਵੀ ਉਹਨਾਂ ਦੇ ਸੰਤਾਂ ਦੇ ਨਾਲ ਮੁਲਾਕਾਤ ਵੀ ਹੁੰਦੀ ਆ, ਤਾਂ ਉਹ ਇਸ ਕੌਜ਼ ਦੇ ਵਿੱਚ ਨਾਲ ਜਿਹੜੇ ਉਹ ਜੁੜ ਜਾਂਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਜਦੋਂ ਤੋਂ ਪੰਜਾਬ ਦੀ ਕਹਾਣੀ ਵੰਡ ਆਜ਼ਾਦੀ ਦੇ ਨਾਂ ਦੇ ਉੱਤੇ ਹੁੰਦੀ ਆ, ਫਿਰ ਪਾਣੀਆਂ ਦੀ ਜਿਹੜੀ ਉਹ ਵੰਡ ਹੁੰਦੀ ਆ, ਫਿਰ ਸੂਬੇ ਦੀ ਜਿਹੜੀ ਉਹ ਵੰਡ ਹੁੰਦੀ ਆ, ਫਿਰ ਭਾਸ਼ਾ ਦੇ ਆਧਾਰ ਦੇ ਉੱਤੇ ਇਲਾਕਾ ਜਿਹੜਾ ਉਹ ਵੰਡ ਦਿੱਤਾ ਜਾਂਦਾ, ਫਿਰ ਨਰਕਧਾਰੀ ਵਰਗੇ ਬੰਦਿਆਂ ਨੂੰ ਆਪ ਜਿਹੜੀ ਉੱਥੋਂ ਦੀਆਂ ਪਾਰਟੀਆਂ ਜਾਂ ਸਿਆਸਤਦਾਨ ਨੇ, ਆਈ ਥਿੰਕ ਅਕਾਲੀ ਦਲ ਹੀ ਸੀ, ਬਾਦਲ ਹੀ ਸੀਗਾ ਉਸ ਟਾਈਮ ਦੇ ਉੱਤੇ, ਵੀ ਉਹਨਾਂ ਨੇ ਉਹਨਾਂ ਨੂੰ ਪੂਰੀ ਸ਼ਹਿ ਜਿਹੜੀ ਉਹ ਦਿੱਤੀ ਆ ਕਿ ਇਸ ਤਰੀਕੇ ਦੇ ਨਾਲ ਵਿਸਾਖੀ ਵਾਲੇ ਦਿਨ ਜਿਹੜੇ ਸਿੰਘ ਵਿਰੋਧ ਕਰਨ ਜਾਂਦੇ ਆ ਉਹਨਾਂ ਦਾ ਕਤਲੇਆਮ ਜਿਹੜਾ ਉੱਥੇ ਹੁੰਦਾ ਆ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਵਾਪਰ ਰਿਹਾ ਹੁੰਦਾ, ਤੇ ਇਸ ਦੀ ਕਹਿ ਲਓ ਵੀ ਚਰਮ ਸੀਮਾ ਆਪਾਂ ਨੂੰ 1984 ਦੇ ਵਿੱਚ ਨਜ਼ਰ ਆਉਂਦੀ ਆ ਵੀ ਸਿੱਖ ਜਦੋਂ ਇਸ ਚੀਜ਼ ਦੇ ਉਲਟ ਬਗਾਵਤ ਕਰਦੇ ਆ ਵੀ ਤੁਸੀਂ
ਸਿੱਖਾਂ ਦੇ ਨਾਲ, ਸਿੱਖਾਂ ਦੇ ਇਸ਼ਟ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀਆਂ ਤੁਸੀਂ ਕਰਵਾ ਰਹੇ ਹੋ, ਤੁਸੀਂ ਉਹ ਸਾਰਾ ਕੁਝ ਕਰ ਰਹੇ ਆ, ਤੇ ਫਿਰ ਅੱਕਿਆਂ ਨੇ ਇਹਨਾਂ ਨੂੰ ਇਹ ਜਿਹੜੀਆਂ ਆ ਕਾਰਵਾਈਆਂ ਕਰਨੀਆਂ ਪੈਂਦੀਆਂ। ਪਰ ਕਿਉਂਕਿ ਉਦੋਂ ਸਿੰਘਾਂ ਦਾ ਜ਼ੋਰ ਵੀ ਸੀਗਾ ਤੇ ਆਪਾਂ ਉਹ ਦੇਖਦੇ ਸੀਗੇ, ਤੇ ਉਹ ਜਿਹੜੀ ਪਾਪਣ ਗਾਂਧੀ ਜਿਹੜੀ ਉੱਥੇ ਬੈਠੀ ਸੀਗੀ ਦਿੱਲੀ ਦੀ ਹਕੂਮਤ ਤੇ ਉਹਦੇ ਜਿਹੜੇ ਕਠਪੁਤਲੀਆਂ ਪੰਜਾਬ ਦੇ ਵਿੱਚ ਸੀਗੀਆਂ, ਉਹ ਸਾਰੇ ਜਾਣੇ ਚਾਹੁੰਦੇ ਸੀਗੇ ਵੀ ਕਿਸੇ ਨਾ ਕਿਸੇ ਤਰੀਕੇ ਸੰਤਾਂ ਨੂੰ ਜਿਹੜਾ ਉਹ ਕਾਬੂ ਕੀਤਾ ਜਾਵੇ। ਸੋ ਉਸੇ ਹੀ ਚੀਜ਼ ਨੂੰ ਜਿਹੜਾ ਉਹ ਲੈ ਕੇ ਇਹਨਾਂ ਨੇ ਇਕੱਲਾ ਇੱਥੇ ਹੀ ਨਹੀਂ, ਇਨਫੈਕਟ ਤੁਸੀਂ ਦੇਖੋ ਵੀ ਇਹਨਾਂ ਦੀ ਜਿਹੜੀ ਸੌੜੀ ਸੋਚ ਇੱਦਾਂ ਦੀ ਸੀਗੀ ਵੀ ਨਾਲ ਦੇ ਨਾਲ ਮੁਲਕ ਭਰ ਦੇ ਵਿੱਚ ਪੰਜਾਬ ਦੇ ਬਹੁਤਾਤ ਜਿਹੜੇ ਆ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਫੌਜਾਂ ਜਿਹੜੀਆਂ ਉਹ ਚਾੜ ਦਿੱਤੀਆਂ। ਉੱਥੇ ਉਹਨਾਂ ਨੇ ਸੇਮ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਆ ਉਹ ਕੀਤੀਆਂ ਆ। ਸੋ ਆਪਾਂ ਇੱਕ ਵਾਰੀ ਫੇਰ ਉਹਨਾਂ ਸਮੂਹ ਸ਼ਹੀਦਾਂ ਨੂੰ ਆਪਾਂ ਕੋਟਾਨਕੋਟ ਪ੍ਰਣਾਮ ਕਰਦੇ ਹਾਂ। ਸੋ ਜਦੋਂ ਤੋਂ ਪੰਜਾਬੀ ਰੇਡੀਓ USA ਹੋਂਦ ਦੇ ਵਿੱਚ ਆਇਆ ਆ, ਉਦੋਂ ਤੋਂ ਲੈ ਕੇ ਅੱਜ ਤੱਕ ਗੁਰੂ ਮਹਾਰਾਜ ਦੇ ਆਸਰੇ ਦੇ ਨਾਲ ਆਪਾਂ ਸਿੱਖ ਕੌਮ ਦੀ ਗੱਲ, ਇਹਨਾਂ ਸ਼ਹੀਦਾਂ ਦੀ ਗੱਲ ਕਰਦੇ ਆਏ ਆ ਤੇ ਕਰਦੇ ਰਹਾਂਗੇ। ਜੀ। ਸੋ ਬਿਲਕੁਲ ਇੱਕ ਵਾਰੀ ਫਿਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਜ਼ਰੂਰ ਤੁਹਾਡੇ ਚਾਹੇ ਬੱਚੇ ਇੱਧਰ ਦੇ ਬੋਰਨ ਆ, ਉਹਨਾਂ ਨੂੰ ਜ਼ਰੂਰ ਕਿਹਾ ਕਰੋ ਕਿ ਅੱਜ ਕੱਲ੍ਹ ਤਾਂ ਬਹੁਤ ਕੁਛ ਆ, ਚੈਟ GPT ਤੇ ਗੂਗਲ ਦੇ ਉੱਤੇ ਸਰਚ ਕਰੋ ਕੀ ਕੁਝ ਤੁਹਾਡੇ ਨਾਲ ਵਾਪਰਿਆ ਹੈਗਾ। ਸੋ ਨਟਸ਼ੈਲ ਅੱਜ ਦਾ ਜਿਹੜਾ ਜੂਨ 2 ਦਾ ਦਿਨ ਸੀ 1984 ਚ ਭਾਰਤ ਦੀ ਸਰਕਾਰ ਨੇ ਜਿਹੜੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀ ਅਥਾਰਟੀ ਜਿਹੜੀ ਸੀ ਉਹ ਮਿਲਟਰੀ ਨੂੰ ਦੇ ਦਿੱਤੀ ਸੀ। ਜਿਹੜੇ ਟਰੂਪ ਸੀ ਉਹਨਾਂ ਨੇ ਆਲਰੇਡੀ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਏਰੀਏ ਦੇ ਵਿੱਚ 7 ਡਿਵੀਜ਼ਨ ਆਰਮੀ ਦੀਆਂ ਜਿਹੜੀਆਂ ਪੰਜਾਬ ਦੇ ਪਿੰਡਾਂ 'ਚ ਲਾਈਆਂ ਗਈਆਂ ਸੀਆਂ, ਤੇ ਰਾਤ ਤੱਕ ਜਿਹੜਾ ਮੀਡੀਆ ਸੀ ਤੇ ਪ੍ਰੈਸ ਉਹਨੂੰ ਗੈਗਡ ਕਰ ਦਿੱਤਾ ਗਿਆ। ਮੀਡੀਆ 'ਚ ਖਬਰੇ ਨਹੀਂ ਆਉਂਦੀ ਸੀ, ਜੇ ਆਉਂਦੀ ਸੀ ਉਹਨੂੰ ਬਲੈਕ ਆਊਟ ਕੀਤਾ ਗਿਆ ਸੀ। ਜਿਹੜੇ ਮੇਰੀ ਏਜ ਦੇ ਜਾਂ ਹੋਰ ਲੋਕ ਹੈਗੇ ਆ ਉਹਨਾਂ ਨੂੰ ਪਤਾ ਹੈ ਕਿੱਦਾਂ ਦੀਆਂ ਉਹ ਅਖਬਾਰਾਂ ਆਉਂਦੀਆਂ ਸੀਆਂ। ਰੇਲ ਰੋਡ, ਏਅਰ ਸਰਵਿਸ ਪੰਜਾਬ 'ਚ ਸਾਰੀ ਸਸਪੈਂਡ। ਜਿੰਨੇ NRI ਆ, ਨਾਨ ਰੈਜ਼ੀਡੈਂਟ ਇੰਡੀਅਨ ਜਾਂ ਫੋਰਨਰਸ, ਉਹ ਪੰਜਾਬ 'ਚ ਐਂਟਰ ਕਰਨ ਤੋਂ ਬੈਨ ਲਾਤੇ ਸੀ। ਪਾਣੀ, ਇਲੈਕਟ੍ਰੀਸਿਟੀ, ਇਹ ਸਾਰਾ ਕੁਝ ਜਿਹੜਾ ਆ ਦਰਬਾਰ ਸਾਹਿਬ ਕੰਪਲੈਕਸ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ। ਤੇ ਹੋਰ ਵੀ ਕਈ ਗੁਰੂ ਘਰਾਂ 'ਚ ਇਹ ਕੰਮ ਅੱਜ ਦੇ ਦਿਨ ਜੂਨ 2 1984 'ਚ ਉਸ ਟਾਈਮ ਦੀ ਜਿਹੜੀ ਜ਼ਾਲਮ ਸਰਕਾਰ ਆ ਉਸ ਨੇ ਕੀਤਾ ਸੀ।